असलामुअलैकुम। गुड मॉर्निंग सोहणियो, गुड मॉर्निंग। लो भाई, ਅੱਜ ਤੇ ਫੇਰ ਖੁਸ਼ੀਆਂ ਦੇ ਨਾਲ ਤੇ ਹਾਲ ਚੜਨ ਵਾਲੇ ਹੋ ਗਏ ਨੇ ਕਿ ਧੁੱਪ ਨਿਕਲ ਆਈ ਹੈ ਤੇ ਅੱਲਾ ਕਰੇ ਇਸੇ ਤਰ੍ਹਾਂ ਨਿਕਲੀ ਰਵੇ। ਪੇਸ਼ਨ ਗੋਈ ਤੇ ਹੈਗੀ ਹੈ, ਲੇਕਿਨ ਕੱਲ ਵੀ ਧੁੱਪ ਦੀ ਪੇਸ਼ਨ ਗੋਈ ਸੀ, ਪਰ ਬਾਰਿਸ਼ ਹੁੰਦੀ ਰਹੀ ਤੇ ਅੱਜ ਅਲਹਮਦੁਲਿਲਾ ਧੁੱਪ ਨੇ ਸੂਰਜ ਨੇ ਚਮਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਆ ਦੇਖੋ ਜੀ, ਸਨੀ ਡੇ ਲੱਗ ਤੇ ਰਿਹਾ ਕਿ ਸਨੀ ਡੇ ਹੋਏਗਾ। ਤੇ ਇਸ ਤੋਂ ਅਸੀਂ ਛੇਤੀ ਛੇਤੀ ਆਪਣੇ ਕੱਪੜਿਆਂ ਦੀ ਧੁਆਈ ਅੱਜ ਕੱਢਣੀ ਹੈ। ਮੌਕੇ ਤੋਂ ਫਾਇਦਾ ਚੁੱਕ ਕੇ ਤੇ ਮੈਂ ਬਸ ਵੀ ਨਿਕਲ ਆਈ ਬਾਹਰ, ਉੱਠਦੀ ਬਾਹਰ ਨਿਕਲ ਆਈ ਕਿ ਤਾਜ਼ੀ ਹਵਾ ਜਿਹੜੀ ਲੱਗਦੀ ਹੈ ਨਾ, ਬਹੁਤ ਚੰਗਾ ਲੱਗਦਾ ਵੇ। ਤੇ ਲੇਕਿਨ ਅੱਗੇ ਹੁਣ ਜਿਹੜੇ ਮਹੀਨੇ ਆ ਰਹੇ ਨੇ ਉਹਨਾਂ ਵਿੱਚ ਅਸੀਂ ਤਾਜ਼ੀ ਹਵਾ ਇਸ ਤਰ੍ਹਾਂ ਨਹੀਂ ਲੈ ਸਕਾਂਗੇ, ਬਹੁਤ ਜ਼ਿਆਦਾ ਠੰਡ ਵੱਧਦੀ ਜਾਣੀ ਹੈ। ਹਲੇ ਕਾਬਲੇ ਬਰਦਾਸ਼ਤ ਹੈਗੀ ਹੈ ਤੇ ਅਸੀਂ ਬਾਹਰ ਨਿਕਲ ਆਨੇ ਹਾਂ। ਕਾਂ ਦੀ ਵੀ ਇਹ ਫੇਵਰਟ ਜਗ੍ਹਾ ਲੱਗ ਰਹੀ ਹੈ, ਜਦੋਂ ਨਜ਼ਰ ਪੈਂਦੀ ਹੈ ਇੱਥੇ ਬੈਠਾ ਹੁੰਦਾ ਵਾ। लो भाई, देख लो, वो एक और आके बैठ गया। रेडी है भाई, नाश्ता बना लिया वे। दो दर्द हसीन तरीन अंडे ते नाल ब्रैड दा स्लाइस ते नाल वड्डा सारा चाह दा कप। यही जिंदगी है ते यही असीं खा लैंदे रोज़ाना बना के। ਅੱਜ ਦਿਨ ਭਰ ਬੜੀ ਮਸਰੂਫ ਰਹੀ। ਯਕੀਨ ਮੰਨੋ, ਸ਼ਾਇਦ ਤੁਸੀਂ ਯਕੀਨ ਕਰੋਗੇ ਮੇਰੀ ਗੱਲ ਦਾ ਕਿ ਨਹੀਂ, ਪਰ ਐਵੇਂ ਕਿ ਮੈਂ ਬਹੁਤ ਜ਼ਿਆਦਾ ਥੱਕ ਗਈ ਅੱਜ। ਹੁਣ ਮੇਰੇ 'ਚ ਹਿੰਮਤ ਹੀ ਨਹੀਂ ਸੀ ਕਿ ਮੈਂ ਕੁਛ ਕਰਾਂ। ਹਲੇ ਖਾਣ ਪਕਾਉਣ ਦਾ ਕੰਮ ਬਾਕੀ ਹੈ, ਲੇਕਿਨ ਖਾਣਾ ਤਾਂ ਅਸੀਂ ਅੱਜ ਬਚੇ ਕੁਛ ਹੀ ਖਾਵਾਂਗੇ। 9 ਲੱਖੇ ਅੱਜ ਖਾਣੇ ਨੇ। ਪਰ ਮੈਂ ਸੁਬਾਹ ਨਾਸ਼ਤਾ ਕਰਕੇ ਤੇ ਉੱਪਰ ਚਲੀ ਗਈ ਸਾਂ। ਫਿਰ ਬਸ ਭਾਈ ਹਮ ਥੇ, ਉਹ ਕਮਰਾ ਥਾ, ਉਹ ਖਲਾਰਾ ਸੀ ਤੇ ਅਸੀਂ ਫਿਰ ਖਲਾਰਾ ਸਾਂਭਿਆ ਤੇ ਅਲਹਮਦੁਲਿਲਾ 3 ਬੈਗ ਜਿਹੜੇ ਨੇ ਅਸੀਂ ਉਹ ਰੈਡੀ ਕਰ ਲਏ ਨੇ। ਥੋੜੀ ਉਹਨਾਂ 'ਚ ਗੁੰਜਾਇਸ਼ ਹੈਗੀ ਹੈ, ਕੁਛ ਚੀਜ਼ਾਂ ਅਸੀਂ ਹੋਰ ਰੱਖਾਂਗੇ, ਲੇਕਿਨ ਉਹ ਜਿਹੜਾ ਐਕਸਟਰਾ ਖਲਾਰਾ ਖਿਲਰਿਆ ਹੋਇਆ ਸੀ ਨਾ, ਕਿ ਮੈਂ ਆਪਣੇ ਸਾਰੀ ਅਲਮਾਰੀਆਂ ਦੇ ਕੱਪੜੇ ਕੱਢੇ ਹੋਏ ਸਨ, ਉਹ ਸਾਰੀਆਂ ਸਮੇਟੀਆਂ ਚੀਜ਼ਾਂ ਔਰ ਬਸ ਸਭ ਸਾਫ ਸੁਫ ਕੀਤਾ ਔਰ ਬੈਗਾਂ 'ਚੋਂ ਜਿਹੜੇ ਪਾਣੇ ਸਨ ਰੱਖ ਕੇ, ਬਾਕੀ ਹੁਣ ਐਕਸਟਰਾ ਸਮਾਨ ਜਾਏਗਾ ਤੇ ਬਸ ਮਸ਼ੀਨ ਚਲਾਉਣ ਵਾਲੀ ਰਹਿ ਗਈ। ਇੰਨਾ ਗੱਤਾ ਨਿਕਲਿਆ ਗੰਦ, ਜਿਹੜਾ ਮੈਂ ਨੀਚੇ ਲੈ ਕੇ ਆਈ ਕਿ ਉਹਨੂੰ ਸੁੱਟਣਾ ਵੇ। ਅੱਧਾ ਲੈ ਕੇ ਆਈ, ਇੱਕ ਕੱਚ ਜਿੰਨਾ ਫੜਿਆ ਗਿਆ ਔਰ ਅੱਧਾ ਹਲੇ ਉੱਪਰ ਹੀ ਪਿਆ। ਉਹ ਮੈਂ ਕੱਲ ਲੈ ਕੇ ਆਵਾਂਗੀ, ਉਹਨੂੰ ਸਾਰਾ ਟਿਕਾਣੇ ਲਾਵਾਂਗੇ। ਤੇ ਹੁਣ ਮੇਰਾ ਦਿਲ ਕਰ ਰਿਹਾ ਸੀ ਬਸ ਮੈਂ ਡਿੱਗਾਂ, ਰਜ਼ਾਈ ਖਿੱਚਾਂ ਤੇ ਸੌ ਜਾਵਾਂ। ਤੇ ਧੁੱਪ ਬੱਦਲ ਸਵੇਰ ਦਾ ਇਸ ਤਰ੍ਹਾਂ ਪੇ ਚੱਲਦਾ ਵੇ। ਪਰ ਇਹ ਵੀ ਕਿ ਮੈਂ ਆਖਿਆ ਕਿ ਨਹੀਂ ਭਾਈ, YouTube ਨਾਰਾਜ਼ ਹੋ ਜਾਏਗਾ। ਉਹ ਟੀਚ ਪ੍ਰੋਗਰਾਮ ਵਾਲੇ ਕਹਿੰਦੇ ਨੇ ਤੁਸੀਂ ਛੁੱਟੀ ਨਹੀਂ ਕਰਨੀ, ਜੇ ਤੁਸੀਂ ਐਸਾ ਗੈਰ ਜ਼ਿੰਮੇਦਾਰੀ ਦਿਖਾਈ ਨਾ ਤਾਂ ਫਿਰ YouTube ਨੇ ਤੁਹਾਡੇ ਕੋਲੋਂ ਨਾਰਾਜ਼ ਹੋ ਜਾਣਾ ਵੇ। ਤੇ ਤੁਸੀਂ ਡੇਲੀ ਦੇ ਹਿਸਾਬ ਦੇ ਨਾਲ ਵੀਡੀਓ ਪਾਣੀ ਹੈ, ਤੁਹਾਡੀ ਮਿਹਨਤ ਦੇਖਣੀ ਹੈ। ਭਾਈ ਮਿਹਨਤ 'ਚ ਕੋਈ ਸ਼ੱਕ ਨਹੀਂ ਹੈ, ਪਰ ਇਹ ਵੇ ਕਿ ਚਲੋ ਹੁਣ ਉਹਨਾਂ ਦੀ ਮਰਜ਼ੀ, ਨਹੀਂ ਦੇਖਦੇ ਤਾਂ ਨਾ ਸਹੀ। ਤੇ ਬਹਰਹਾਲ ਉਸਮਾ ਨੇ ਜਿਹੜਾ ਕਮੈਂਟ ਕੀਤਾ ਕਿ ਬਾਜੀ ਬੜੇ ਚੰਗੇ ਪੇ ਲੱਗਦੇ ਹੋ, ਔਰ ਉਹ ਜਿਹੜਾ ਤੁਸੀਂ ਪਾਇਆ ਝੂਮਰ ਬੜਾ ਚੰਗੇ ਤਰੀਕੇ ਨਾਲ ਲਾਇਆ ਵੇ ਤੇ ਨਾਲ ਜਿਹੜਾ ਤੁਸੀਂ ਪਠਾਣੀ ਪੇ ਲੱਗਦੇ ਹੋ। ਮੈਂ ਬੜਾ ਹੱਸੀ ਬਈ, ਮੈਂ ਕਿਹਾ ਵੀ ਕੋਈ ਪਠਾਨ ਨਾ ਸੁਣ ਲਵੇ, ਉਹਨੇ ਸਾਨੂੰ ਦੋਨੋਂ ਫੜ ਕੇ ਕੁੱਟੇਗਾ। ਇੰਨੀ ਬੇਇੱਜ਼ਤੀ ਪਠਾਣਾ ਦੀ। ਬਹਰਹਾਲ ਉਜ਼ਮਾ, ਇਹ ਤੁਹਾਡੀ ਮੁਹੱਬਤ ਹੈ, ਬਾਕੀ ਹੈ ਤਾਂ ਕੋਈ ਨਹੀਂ। ਮੈਨੂੰ ਤਾਂ ਇਸ ਪਾਸੇ ਲਾਣਾ ਹੀ ਨਹੀਂ ਆ ਰਿਹਾ ਸੀ। ਬਥੇਰੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਸ ਪਾਸੇ ਕਰਕੇ ਲਾ ਲਵਾਂ, ਲੱਗੇ ਹੀ ਨਾ ਮੇਰੇ ਕੋਲੋਂ, ਸੂਈ ਨਾ ਲੱਗੇ, ਕਿਉਂਕਿ ਉਹ ਵਾਲ ਇਸ ਤਰ੍ਹਾਂ ਸਨ ਨਾ। ਤੇ ਫਿਰ ਮੈਂ ਸੈਂਟਰ 'ਚ ਕਰਕੇ ਉਹ ਇਸਾ ਕਰਕੇ ਸੂਈ ਨਾਲ ਲਾ ਲਿਆ ਤੇ ਚਲੋ ਜੀ ਉਹ ਲੱਗ ਗਿਆ। ਬਸ ਮੈਂ ਤੁਹਾਡੇ ਨਾਲ ਖਿਤਾਬ ਕਰ ਲਿਆ। ਇਹ ਤੁਹਾਡੀ ਮੁਹੱਬਤ ਹੈ ਕਿ ਤੁਸੀਂ ਪਸੰਦ ਕਰਦੇ ਹੋ। ਔਰ ਸਭ ਤੋਂ ਵੱਡਾ ਮੈਂ ਗੱਲ ਤੁਹਾਨੂੰ ਦੱਸਾਂ ਉਜ਼ਮਾ, ਸੱਚੀ ਗੱਲ ਹੈ, ਤੁਹਾਡੇ ਅਰਮਾਨਾਂ 'ਤੇ ਵੀ ਪਾਣੀ ਪੈ ਜਾਣਾ ਜਿੱਦਣ ਮੈਂ ਤੁਹਾਡੇ ਨਾਲ ਮੁਲਾਕਾਤ ਕੀਤੀ ਕਿ ਤੁਸੀਂ ਕਹਣਾ ਹੈ ਇਹ ਉਹ ਬਾਜੀ ਜਿਹਨੂੰ ਮੈਂ ਕਹਿੰਦੀ ਸਾਂ ਪਠਾਣੀ ਹੈ ਤੇ ਫਲਾਣੇ। ਇਹ ਸਾਰੇ ਫਿਲਟਰ ਦੇ ਕਮਾਲ ਜੇ ਬਈ। ਅੱਜ ਕੱਲ੍ਹ ਫਿਲਟਰ ਦੇ ਨਾਲ ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਾਵੋ, ਕੋਈ ਮਸਲਾ ਨਹੀਂ ਹੈ। ਨਾ ਤੁਸੀਂ ਤਿਆਰ ਹੋਣ ਦੀ ਜ਼ਰੂਰਤ ਹੈ, ਕੁਝ ਫਿਲਟਰ ਲਾਓ, ਸੋਹਣੀ ਤਸਵੀਰਾਂ ਖਿੱਚ ਲਓ। ਇਹ ਫ਼ਾਇਦਾ ਅਸੀਂ ਵੀ ਚੁੱਕਨੇ ਹਾਂ ਫਿਲਟਰ ਦਾ, ਐਸੀ ਗੱਲ ਨਹੀਂ ਹੈ। ਹੋਸ਼ਿਆਰ, ਖਬਰਦਾਰ ਉਜ਼ਮਾ। ਪਤਾ ਚੱਲੇ ਮੈਂ ਉਜ਼ਮਾ ਦੇ ਸਾਹਮਣੇ ਜਾਵਾਂ ਤੇ ਉਜ਼ਮਾ ਵਿਚਾਰੀ ਬੇਹੋਸ਼ ਹੋ ਜਾਵੇ ਕਿ ਇਹ ਕੀ ਸ਼ੈ ਨਿਕਲ ਆਈ ਅੰਦਰੋਂ। ਤੇ ਚਲੋ ਠੀਕ ਹੈ ਜੀ, ਕੋਈ ਨਹੀਂ ਹੈ, ਮਜ਼ਾਕ ਦੀ ਹੱਦ ਤੱਕ ਇਹ ਗੱਲਾਂ ਹੈਗੀਆਂ ਸਨ। ਬਹਰਹਾਲ ਹਕੀਕੀ ਜ਼ਿੰਦਗੀ 'ਚ ਤੇ ਕੈਮਰੇ 'ਚ ਤਾਂ ਫ਼ਰਕ ਹੁੰਦਾ ਹੀ ਹੈ ਨਾ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਤੇ ਉਜ਼ਮਾ ਨੇ ਕਿਹਾ ਤੁਸੀਂ ਆਪਣਾ ਸੂਟ ਲੈ ਕੇ ਆ ਜਾਓ ਬਈ, ਮੇਰੀ ਦਰਦਨ ਬੜੀ ਚੰਗੀ ਹੈ ਤੇ ਮੈਂ ਉਹਦੇ ਕੋਲ ਠੀਕ ਕਰਾ ਦਾਂਗੀ। ਚਲੋ ਠੀਕ ਹੈ ਵੀ ਉਜ਼ਮਾ, ਜੇ ਕੀ ਕਹਿੰਦੇ ਨੇ ਮੇਰੀ ਹੋਈ ਨਾ ਵਜ਼ਨ ਦੀ ਗੁੰਜਾਇਸ਼ ਤੇ ਫਿਰ ਮੈਂ ਜ਼ਰੂਰ ਲੈ ਕੇ ਆ ਜਾਵਾਂਗੀ ਤਾਂ ਤੁਸੀਂ ਠੀਕ ਕਰਵਾ ਦਈਓ। ਤੇ ਤੁਹਾਡੀ ਪੇਸ਼ਕਸ਼ ਦਾ ਬੇਇੰਤਹਾ ਸ਼ੁਕਰੀਆ।
ਨਾਯਾਬ ਜ਼ਮਾਨਿਆਂ 'ਚ ਜਦੋਂ ਮੈਨੂੰ ਉਸ ਹਵਾਲੇ ਦੇ ਨਾਲ ਚਲੋ ਗੱਲ ਯਾਦ ਆ ਗਈ, ਕੱਪੜੇ ਸੀਨ ਤੁਸੀਂ ਕਿਹਾ ਮੈਂ ਠੀਕ ਕਰਵਾ ਦਾਂਗੀ, ਕਿ ਘਰਾਂ ਵਿੱਚ ਹੀ ਕੱਪੜੇ ਸੀਤੇ ਜਾਂਦੇ ਸਨ। ਔਰਤਾਂ ਹਰ ਘਰ ਵਿੱਚ ਮਸ਼ੀਨ ਹੁੰਦੀ ਸੀ ਔਰ ਹੱਥ ਵਾਲੀ ਮਸ਼ੀਨ ਹੁੰਦੀ ਸੀ, ਐਸਾ ਬਹਿ ਕੇ ਮੰਜੀ ਤੇ ਔਰ ਹੱਥੀ ਹੁੰਦੀ ਸੀ ਔਰ ਉਹਨੂੰ ਐਸਾ ਕਰਕੇ ਉਹ ਮਸ਼ੀਨ ਦੀ ਖਾਸ ਆਵਾਜ਼ ਹੁੰਦੀ ਸੀ ਔਰ ਫਿਰ ਉਹਨੂੰ ਸਿਲਾਈ ਕੀਤਾ ਜਾਂਦਾ ਸੀ ਕੱਪੜਿਆਂ ਨੂੰ। ਤੇ ਘਰ ਵਿੱਚ ਹੀ ਕਟਿੰਗ ਹੁੰਦੀ ਸੀ, ਘਰ ਵਿੱਚ ਹੀ ਕੱਪੜਾ ਸੀਤਾ ਜਾਂਦਾ ਸੀ। ਦਰਜੀ ਤੇ ਮੇਰਾ ਖਿਆਲ ਸ਼ਾਇਦ ਹੀ ਕੋਈ ਦਰਜੀ ਕੋ ਸਵਾਉਂਦਾ ਹੋਵੇ, ਸਾਡੇ ਮਹੱਲੇ 'ਚ ਤਾਂ ਖੈਰ ਕੋਈ ਨਹੀਂ ਸਵਾਉਂਦਾ ਸੀ। ਕਿਸੇ ਜਗ੍ਹਾ ਦੁਨੀਆ 'ਚ ਜ਼ਰੂਰ ਉਸ ਵੇਲੇ ਵੀ ਐਸੇ ਲੋਕ ਹੋਣਗੇ ਜੋ ਦਰਜੀਆਂ ਕੋ ਸਵਾਉਂਦੇ ਹੋਣਗੇ, ਪਰ ਸਾਡੇ ਮਹੱਲੇ 'ਚ ਕੋਈ ਨਹੀਂ ਸੀ। ਬੰਦਿਆਂ ਦੇ ਤੱਕ ਵੀ ਕੱਪੜੇ ਘਰ ਹੀ ਸੀਤੇ ਜਾਂਦੇ ਸਨ। ਤਰੀਜ਼ਾਂ ਵਾਲੇ ਕੁੜਤੇ ਹੁੰਦੇ ਸਨ ਬੰਦਿਆਂ ਦੇ, ਤੇ ਉਹ ਤਰੀਜ਼ਾਂ ਵਾਲੇ ਕੁੜਤੇ ਤੇ ਚਲੋ ਜੀ ਬੋਝਾ ਲੱਗਿਆ ਹੁੰਦਾ ਸੀ। ਔਰ ਉਸ ਜ਼ਮਾਨੇ ਦੀ ਸਭ ਤੋਂ ਅੱਛੀ ਗੱਲ ਇਹ ਹੁੰਦੀ ਸੀ ਕਿ ਔਰਤਾਂ ਦੇ ਕੱਪੜਿਆਂ 'ਚ ਵੀ ਬੋਝਾ ਇੱਕ ਲੱਗਿਆ ਹੁੰਦਾ ਸੀ ਸਾਈਡ ਤੇ, ਉਹਦੇ ਵਿੱਚ ਚਾਬੀਆਂ ਪਾ ਲੈਣੀਆਂ, ਕੋਈ ਛੋਟੇ ਛੋਟੇ 1-2 ਰੁਪਇਆ ਹੁੰਦਾ ਸੀ ਖੁੱਲਾ, ਕੋਈ ਰੇਜ਼ਗਾਰੀ ਉਹ ਪਾ ਲਈ ਜਾਂਦੀ ਸੀ। ਤੇ ਔਰਤਾਂ ਦੀ ਕਮੀਜ਼ਾਂ ਨੂੰ ਜ਼ਿਆਦਾਤਰ ਔਰਤਾਂ ਜੇਬ ਲਾ ਲੈਂਦੀਆਂ ਹੁੰਦੀਆਂ ਸਨ। ਔਰ ਔਰਤਾਂ ਦੀਆਂ ਜਿਹੜੀ ਕਮੀਜ਼ਾਂ ਸਿਲਦੀਆਂ ਸਨ ਨਾ, ਉਹ ਪਲੇਟਾਂ ਪੈਂਦੀਆਂ ਸਨ, ਲੱਕ ਤੇ ਪਲੇਟ, ਅੱਗੇ ਪਲੇਟ, ਪਿੱਛੇ ਪਲੇਟਾਂ, 2 ਪਲੇਟਾਂ ਪਿੱਛੇ, 2 ਪਲੇਟਾਂ ਅੱਗੇ। ਉਹ ਬੜੀ ਫਿਟਿੰਗ ਆਉਂਦੀ ਸੀ ਕਮਰ ਤੋਂ। ਤੇ ਫਿਰ ਉਹ ਪਹਿਲੇ ਕਮੀਜ਼ ਸੀਤੀ ਜਾਂਦੀ ਸੀ ਔਰ ਫਿਰ ਉਹਨੂੰ ਪਲੇਟਾਂ ਪਾ ਕੇ ਬਿਲਕੁਲ ਫਿਟਿੰਗ ਨਾਲ ਕੀਤਾ ਜਾਂਦਾ ਸੀ। ਔਰਤ ਹੱਥ ਨਾਲ ਤਰਪਾਈ ਕੀਤੀ ਜਾਂਦੀ ਸੀ ਉਸ ਜ਼ਮਾਨੇ ਵਿੱਚ। ਅੱਜ ਕੱਲ੍ਹ ਤੇ ਦਰਜੀ ਬੜਾ ਜੀ ਮਾਰਦੇ ਨੇ ਮਸ਼ੀਨ ਚਾਰੋਂ ਪਾਸੇ ਚਲਾ ਕੇ, ਤੇ ਚਲੋ ਜੀ ਗੱਲ ਉਸ ਵੇਲੇ ਤਰਪਾਈ ਦਾ ਹੁੰਦਾ ਸੀ। ਗਲੇ 'ਤੇ ਵੀ ਤਰਪਾਈ ਕੀਤੀ ਜਾਂਦੀ ਸੀ, ਹੱਥਾਂ 'ਤੇ ਵੀ ਤਰਪਾਈ ਕੀਤੀ ਜਾਂਦੀ ਸੀ, ਬਾਹਾਂ ਦੇ ਉੱਤੇ ਤੇ ਦਾਮਨ ਤੇ ਚਾਕਾਂ ਤੇ ਸਭ ਜਗ੍ਹਾ ਤਰਪਾਈ ਦਾ ਹੀ ਕੰਮ ਹੁੰਦਾ ਸੀ। ਤੇ ਔਰਤਾਂ ਜਿਹੜੀਆਂ ਘਰ ਜਿਹੜੇ ਕੱਪੜੇ ਸੀਂਦੀਆਂ ਸਨ, ਫਿਰ ਜਿਹੜੇ ਕੱਪੜੇ ਬਚ ਜਾਣੇ ਨਾ, ਛੋਟੇ ਛੋਟੇ ਬੱਚੇ ਬਚ ਜਾਂਦੇ ਸਨ, ਟੁਕੜੇ ਸ਼ੁਕੜੇ, ਉਹ ਫਿਰ ਛੋਟੇ ਛੋਟੇ ਜਬਲੇ ਸੀ ਲਏ ਜਾਂਦੇ ਸਨ ਕਿ ਵੀ ਕੋਈ ਬੱਚਾ ਹੋਏਗਾ ਚਲੋ, ਜਾਂ ਰੱਖ ਦਿੱਤੇ ਜਾਂਦੇ ਸਨ। ਜਦੋਂ ਕੋਈ ਬੱਚਾ ਕਿਸੇ ਬੱਚੇ ਦੀ ਖਾਨਦਾਨ 'ਚ ਆਮਦ ਹੁੰਦੀ ਸੀ ਤਾਂ ਔਰਤਾਂ ਫਿਰ ਜਬਲੇ, ਚੱਡੀਆਂ, ਇਹ ਸਭ ਚੀਜ਼ਾਂ ਸੀ ਲੈਂਦੀਆਂ ਸਨ। ਨਹੀਂ ਤਾਂ ਕੁਝ ਔਰਤਾਂ ਤਾਂ ਬਹੁਤ ਹੀ ਸੁਗੜਮੰਦ ਹੁੰਦੀਆਂ ਸਨ, ਸੀ ਕੇ ਹੀ ਰੱਖ ਦਿੰਦੀਆਂ ਸਨ ਕਿ ਮੇਰੀ ਖਾਲਾ ਅੱਲਾ ਜੰਨਤ ਨਸੀਬ ਕਰੇ, ਉਹ ਐਸਾ ਕਰਦੇ ਸਨ ਕਿ ਜਿਹੜਾ ਕੱਪੜਾ ਬਚਦਾ ਸੀ ਨਾ, ਆਪਣਾ ਸੂਟ ਸੀਂਦੇ ਸਨ, ਉਹ ਨਾਲ ਹੀ ਜਿੰਨਾ ਕੱਪੜਾ ਬਚਦਾ ਸੀ ਉਹ ਸੀ ਕੇ ਇੱਕ ਰੱਖ ਦਿੰਦੇ ਸਨ। ਉਹ ਕਹਿੰਦੇ ਸਨ ਫਿਰ ਇਸ ਤਰ੍ਹਾਂ ਸੀਤਾ ਹੁੰਦਾ ਵੇ, ਕਦੀ ਵੀ ਕਿਸੇ ਜ਼ਰੂਰਤ ਹੁੰਦੀ ਹੈ ਤੇ ਬੰਦਾ ਫਟਾਫਟ ਕੱਢ ਕੇ ਦੇ ਦਿੰਦਾ ਵੇ। ਤਾਂ ਬੜੇ ਖੂਬਸੂਰਤ ਉਹ ਜਬਲੇ ਸਟਾਈਲ 'ਚ ਸੀਂਦੇ ਹੁੰਦੇ ਸਨ ਖਾਲਾ ਸਾਡੇ, ਤੇ ਉਹ ਫਿਰ ਸੀ ਕੇ ਹੀ ਰੱਖ ਦਿੰਦੇ ਹੁੰਦੇ ਸਨ। ਤੇ ਉਸ ਜ਼ਮਾਨੇ 'ਚ ਤੇ ਬਈ ਅੱਜ ਕੱਲ੍ਹ ਤੇ ਪੈਂਪਰ ਆ ਗਏ ਨੇ, ਉਸ ਜ਼ਮਾਨੇ 'ਚ ਤੇ ਲੰਗੋਟ ਵੀ ਜਿਹੜੇ ਨੇ ਘਰ ਹੀ ਸੀਤੇ ਜਾਂਦੇ ਸਨ ਬੱਚਿਆਂ ਦੇ। ਉਹ ਇੱਕ ਤਣੀ ਲੱਗ ਜਾਈ ਸੀ ਤੇ ਇਸ ਤਰ੍ਹਾਂ ਕਰਕੇ ਉਹਨੂੰ ਖਿੱਚ ਕੇ ਤਣੀ ਦੇ ਵਿੱਚ ਪਰੋ ਕੇ ਤੇ ਲੰਗੋਟ ਨੂੰ ਗੰਢ ਮਾਰ ਦਿੱਤੀ ਜਾਂਦੀ ਸੀ। ਤੇ ਚਲੋ ਜੀ ਐਸਾ ਲੰਗੋਟ ਵੀ ਘਰ ਸੀਤੇ ਜਾਂਦੇ ਸਨ, ਵਿਛੋਣੀਆਂ ਵੀ ਘਰ ਹੀ ਸੀਤੀਆਂ। ਕਿਹੜਾ ਚੀਜ਼ ਹੈ ਜਿਹੜੀ ਘਰ ਨਹੀਂ ਸੀਤੀ ਜਾਂਦੀ ਸੀ, ਹਰ ਕੱਪੜਾ ਘਰ ਹੀ ਸੀਤਾ ਜਾਂਦਾ ਸੀ। ਤੇ ਉਦੋਂ ਇੰਚੀ ਟੇਪ ਵਗੈਰਾ ਨਹੀਂ ਹੁੰਦੇ ਸਨ, ਤੇ ਇਹ ਬਾਲਿਸ਼ ਦੇ ਨਾਲ ਨਾਪਦੀਆਂ ਸਨ ਔਰਤਾਂ। ਇਹ ਗਿੱਠਾਂ ਨਾਪ ਕੇ ਨਾ, ਤੇ ਫਿਰ ਉਹਨਾਂ ਨੇ ਕੱਪੜਾ ਸੀਣਾ ਕਿ ਚਲੋ ਵੀ ਇੰਨੇ ਗਿੱਠ। ਹਰ ਔਰਤ ਨੂੰ ਪਤਾ ਹੁੰਦਾ ਸੀ ਮੇਰਾ ਬੱਚਾ ਗਿੱਠ ਮੁੱਠੇ, ਮੇਰੇ ਬੱਚੇ ਜਿਹੜੇ ਨੇ ਕਿੰਨੇ ਕਿੰਨੇ ਗਿੱਠਾਂ ਦੇ ਨੇ, ਤੇ ਉਹਨਾਂ ਨੇ ਫਿਰ ਗਿੱਠਾਂ ਨਾਪ ਲੈਣੀਆਂ। ਸਾਡੀ ਅੰਮੀ ਵੀ ਗਿੱਠ ਦੇ ਨਾਲ ਕਰ ਦਿੰਦੇ ਸਨ, ਇਹਦੇ 4 ਗਿੱਠੇ, ਇਹਦੇ 5 ਗਿੱਠੇ, ਇਹਦੇ 3 ਗਿੱਠੇ। ਉਹ ਮਾਵਾਂ ਨੂੰ ਗਿੱਠਾਂ ਦੇ ਹਿਸਾਬ ਨਾਲ ਆਪਣੇ ਬੱਚੇ ਯਾਦ ਹੁੰਦੇ ਸਨ ਕਿ ਬਈ ਇਸ ਹਿਸਾਬ ਨਾਲ ਕੱਪੜਾ ਸੀਣਾ ਵੇ। ਤੇ ਉਸ ਤਰ੍ਹਾਂ ਫਿਰ ਕੀਤਾ ਜਾਂਦਾ ਸੀ। ਅੰਮੀ ਸਾਡੇ ਨੇ ਸਾਨੂੰ ਵੀ ਸਿਖਾਉਣਾ, ਬੱਚੀਆਂ ਨੂੰ ਬੜਾ ਸਿਖਾਇਆ ਜਾਂਦਾ ਸੀ ਕਿ ਤੁਸੀਂ ਸਿੱਖੋ ਇਹ ਚੀਜ਼ਾਂ। ਔਰ ਸਿਲਾਈ ਕਢਾਈ ਇਹ ਹਰ ਔਰਤ ਘਰ ਕਰਦੀ ਹੁੰਦੀ ਸੀ, ਔਰ ਬੱਚੀਆਂ ਦਾ ਵੀ ਪਸੰਦੀਦਾ ਮਸ਼ਗਲਾ ਹੁੰਦਾ ਸੀ ਕਿ ਅਸੀਂ ਵੀ ਸਿੱਖੀਏ ਕੁਛ। ਬੱਚੀਆਂ ਵੀ ਖੁਦ ਸਿੱਖਦੀਆਂ ਸਨ, ਜਿਹੜੇ ਨਹੀਂ ਸਿੱਖਦੀਆਂ ਸਨ ਕਿਹਾ ਜਾਂਦਾ ਸੀ ਕਿ ਵੀ ਸਿੱਖੋ ਤੁਸੀਂ। ਬੱਚੀਆਂ ਕੋ ਤਰਪਾਈ ਕਰਵਾਈ ਜਾਂਦੀ ਸੀ, ਬੱਚੀਆਂ ਬਟਨ ਲਾਣਾ ਸਿਖਾਇਆ ਜਾਂਦਾ ਸੀ ਕਿ ਬਟਨ ਲਾਣਾ ਸਿੱਖੋ, ਤਰਪਾਈ ਕਰਨਾ ਸਿੱਖੋ। ਪਹਿਲੇ ਕੱਚੀ ਤਰਪਾਈ ਹੁੰਦੀ ਸੀ, ਉਹਨੂੰ ਫੜ ਕੇ ਕੱਪੜੇ ਨੂੰ ਥੋੜ੍ਹਾ ਜਿਹਾ ਇਸਤਰੀ ਫੇਰ ਕੇ ਸਿੱਧਾ ਕਰਕੇ ਤਰਪਾਈ ਦੇ ਹਿਸਾਬ ਨਾਲ ਇਸਤਰੀ ਫੇਰੀ ਜਾਂਦੀ ਸੀ। ਫਿਰ ਮੋਟੇ ਮੋਟੇ ਦਰੰਗੇ ਲਾ ਕੇ ਨਾ ਉਹਨੂੰ ਇੱਕ ਕਰ ਲਿਆ ਜਾਂਦਾ ਸੀ ਕਿ ਕੱਪੜਾ ਠਹਿਰ ਜਾਵੇ। ਫਿਰ ਕਹਿਣਾ ਚਲੋ ਵੀ ਹੁਣ ਤੁਸੀਂ ਮਾਵਾਂ ਨੇ ਕਿ ਹੁਣ ਤੁਸੀਂ ਇਹਦੇ 'ਤੇ ਤਰਪਾਈ ਕਰੋ, ਫਿਰ ਤਰਪਾਈ ਕਰਨੀ, ਫਿਰ ਤਰਪਾਈ ਸਿਖਾਈ ਜਾਂਦੀ ਸੀ। ਇਸ ਤਰ੍ਹਾਂ ਹਰ ਕੱਪੜਾ ਜਿਹੜਾ ਸਿਲਦਾ ਸੀ ਨਾ, ਉਹ ਘਰ ਹੀ ਸਿਲਦਾ ਸੀ, ਬਾਜ਼ਾਰ ਤੋਂ ਲੈ ਕੇ ਆ ਕੇ ਤੇ ਬਸ। ਔਰ ਬਸ ਘਰਾਂ 'ਚ ਤਾਂ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਜੇ ਜ਼ਿਆਦਾ ਵੱਡੀ ਫੈਮਿਲੀ ਹੁੰਦੀ ਸੀ ਨਾ, ਕੱਪੜਾ ਖਰੀਦਿਆ ਵੀ ਥਾਨਾਂ ਦੇ ਹਿਸਾਬ ਨਾਲ ਜਾਂਦਾ ਸੀ ਕਿ ਥਾਨ ਲੈ ਆਵੋ ਜੀ, ਦੋ ਡਿਜ਼ਾਈਨ ਦੇ ਥਾਨ ਆ ਗਏ, ਤੇ ਸਾਰੀਆਂ ਔਰਤਾਂ ਨੂੰ ਇੱਕ ਵੱਢ ਕੇ ਸੂਟ ਫੜਾਤਾ ਕਿ ਲੋ ਫੜੋ ਵੀ ਸੀਓ। ਉਹ ਸਾਰੀਆਂ ਵਿਚਾਰੀਆਂ ਇੱਕੋ ਜਿਹੇ ਸੂਟ ਪਾ ਕੇ ਬੰਦੇ ਲਿਆ ਦਿੰਦੇ ਹੁੰਦੇ ਸਨ ਉਹਨਾਂ ਨੂੰ, ਤੇ ਉਹ ਫਿਰ ਇੱਕੋ ਜਿਹੇ ਕੱਪੜੇ ਪਾ ਕੇ ਫਿਰਦੀਆਂ ਹੁੰਦੀਆਂ ਸਨ ਕਿ ਦਰਾਣੀਆਂ, ਜਠਾਣੀਆਂ, ਨਨਾਣਾ ਸਭ। ਉਹ ਸਾਰਾ ਜੋ ਵੱਡੀ ਫੈਮਿਲੀ ਹੁੰਦੀ ਸੀ ਤਾਂ ਸਾਰੇ ਇਸ ਤਰ੍ਹਾਂ ਹੁੰਦਾ ਸੀ ਕਿ ਉਹ
ਕੀ ਕਹਿੰਦੇ ਨੇ ਇੱਕੋ ਜਿਹੇ ਕੱਪੜੇ ਪਾ ਲੈਂਦੇ ਸਨ। ਬਾਜ਼ਾਰ ਦਾ ਕਿਉਂਕਿ ਜਾਣਾ ਬਹੁਤ ਘੱਟ ਹੁੰਦਾ ਸੀ ਔਰਤਾਂ ਦਾ। ਮੈਂ ਉਸ ਜ਼ਮਾਨੇ ਦੀ ਗੱਲ ਕਰ ਰਹੀ ਹਾਂ ਜੇ ਸਾਡੇ ਅੰਮੀ ਹੋਰਾਂ ਦੇ ਵੀ ਪਿੱਛੇ ਥੋੜ੍ਹੇ ਜਿਹੇ ਜ਼ਮਾਨੇ ਨੇ। ਅਸੀਂ ਤਾਂ ਫਿਰ ਵੀ ਬਾਜ਼ਾਰ ਜਾਂਦੇ ਹੁੰਦੇ ਸਾਂ, ਲੇਕਿਨ ਉਹਨਾਂ ਜ਼ਮਾਨਿਆਂ 'ਚ ਔਰਤਾਂ ਬਾਜ਼ਾਰ ਨਹੀਂ ਜਾਂਦੀਆਂ ਸਨ। ਬੰਦੇ ਉਹਨਾਂ ਨੂੰ ਜੋ ਕੁਛ ਲਿਆ ਕੇ ਦੇ ਦੇ, ਕਿਉਂ ਬਾਜ਼ਾਰ ਦੂਰ ਦੂਰ ਹੁੰਦੇ ਸਨ। ਉਹ ਹਰ ਸ਼ਹਿਰ 'ਚ ਬਾਜ਼ਾਰ ਥੋੜ੍ਹੀ ਹੁੰਦਾ ਸੀ। ਉਹ ਬੰਦਿਆਂ ਨੇ ਕਿਤੇ ਜਾਣਾ ਤੇ ਲਿਆ ਕੇ ਦੇ ਦੇਣਾ, ਤੇ ਔਰਤਾਂ ਨੂੰ ਵਿਚਾਰੀਆਂ ਨੇ ਉਹ 'ਚ ਖੁਸ਼ ਹੋ ਜਾਣਾ ਕਿ ਨਵੇਂ ਸੂਟ ਮਿਲ ਗਏ ਨੇ ਤੇ ਲੈ ਕੇ। ਔਰ ਅੱਜ ਦੇਖੋ ਇੰਨੀ ਵੈਰਾਈਟੀ, ਅਸੀਂ ਬਾਜ਼ਾਰ ਜਾਂਦੇ ਹਾਂ, ਹੋਏ 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 ਸਮਝ ਨਹੀਂ ਲੱਗਦੀ ਕਿ ਕਿਹੜੀ ਸ਼ੈ ਲਈਏ ਤੇ ਕਿਹੜੀ ਛੱਡੀਏ। ਇੰਨੀ ਵੈਰਾਈਟੀ ਹੈ ਕਿ ਜੇ ਤੁਸੀਂ ਬਸ ਦੇਖਣ ਲੱਗ ਜਾਓ ਨਾ, ਸਵੇਰ ਤੋਂ ਸ਼ਾਮ ਹੋ ਜਾਏਗੀ, ਤੁਸੀਂ ਫੈਸਲਾ ਨਹੀਂ ਕਰ ਪਾਉਂਦੇ ਕਿ ਅਸੀਂ ਖਰੀਦੀਏ ਕੀ। ਤੇ ਉਸ ਜ਼ਮਾਨੇ ਦੀ ਔਰਤ ਵਿਚਾਰੀ ਜਿਹੜੇ ਕੱਪੜੇ ਲਿਆ ਕੇ ਦੇ ਦਿੱਤੇ ਜਾਂਦੇ ਸਨ, ਉਹ ਸਬਰ ਸ਼ੁਕਰ ਕਰਕੇ ਪਾ ਲੈਂਦੀ ਸੀ ਕਿ ਵੀ ਠੀਕ ਹੈ ਮੈਨੂੰ ਕੋਈ ਨਵਾਂ ਸੂਟ ਮਿਲ ਗਿਆ ਵੇ। ਤੇ ਉਹ ਜ਼ਮਾਨੇ ਨਾਯਾਬ ਹੋਏ। ਮਾਂ ਬਾਪ ਬੱਚੀ ਨੂੰ ਜਹੇਜ਼ ਵਿੱਚ ਅਨਸਟਿਚ ਕੱਪੜੇ ਦੇ ਦਿੰਦੇ ਸਨ, ਅਣਸਿਲੇ ਕੱਪੜੇ ਥੈਲੀਆਂ 'ਚ ਪਾ ਕੇ ਉਸ ਬੱਚੀ ਨੂੰ ਦੇ ਦਿੱਤੇ ਜਾਂਦੇ ਸਨ। ਫਿਰ ਬੱਚੀ ਜਾ ਕੇ ਫੌਰੀ ਤੌਰ 'ਤੇ ਮੁਤਾਲਬਾ ਨਹੀਂ ਕਰਦੀ ਸੀ ਨਵੇਂ ਘਰ ਵਿੱਚ ਜਾ ਕੇ ਕਿ ਮੈਨੂੰ ਕੱਪੜੇ ਚਾਹੀਦੇ ਨੇ। ਉਹ ਬੱਚੀ ਜਿਹੜੀ ਹੈ ਉਹਨਾਂ ਕੱਪੜਿਆਂ 'ਚੋਂ ਹੀ ਬਵਕਤ ਜ਼ਰੂਰਤ ਕੱਪੜੇ ਕੱਢਦੀ ਜਾਂਦੀ ਸੀ ਤੇ ਸੀਂਦੀ ਜਾਂਦੀ ਸੀ, ਪਾ ਲੈਂਦੀ ਸੀ ਕਿ 21 ਸਾਲ ਬੱਚੀਆਂ ਕੱਪੜੇ ਨਹੀਂ ਲੈਂਦੀਆਂ ਸਨ। ਉਹ ਮਾਂ ਬਾਪ ਦੇ ਦਿੱਤੇ ਹੋਏ ਕੱਪੜੇ ਉਹਨਾਂ ਦੇ ਕੰਮ ਆ ਜਾਂਦੇ ਸਨ। ਇਸ ਤਰ੍ਹਾਂ ਜ਼ਮਾਨੇ ਗੁਜ਼ਰ ਗਏ। ਹੁਣ ਤੇ ਹੋਰ ਦਾ ਜ਼ਮਾਨਾ ਹੋਰ ਹੋ ਗਿਆ ਵੇ। ਹੁਣ ਜ਼ਮਾਨਾ ਪਤਾ ਨਹੀਂ ਕਿਹੜੀ ਚਾਲ ਚੱਲ ਗਿਆ ਵੇ, ਤੇ ਉਹ ਚੀਜ਼ਾਂ ਹੀ ਨਹੀਂ ਰਹੀਆਂ ਹੁਣ ਤੇ ਕਿ ਘਰ ਚਲਾਈਆਂ ਹੋਣ ਜਾਂ ਔਰਤਾਂ ਨੂੰ ਕੋਈ ਮਰਦ ਕੱਪੜੇ ਲਿਆ ਕੇ ਦੇਣ। ਹੁਣ ਔਰਤਾਂ ਖੁਦ ਜਾਂਦੀਆਂ ਨੇ, ਆਪਣੀ ਚੋਇਸ ਨਾਲ ਲੈ ਕੇ ਆਉਂਦੀਆਂ, ਤੇ ਚੰਗੀ ਗੱਲ ਹੈ ਨਾ ਬਈ। ਔਰਤਾਂ ਦੇ ਵੀ ਤਾਂ ਹਕੂਕ ਨੇ, ਬੰਦਿਆਂ ਦੇ ਹਕੂਕ ਨੇ, ਤੇ ਔਰਤਾਂ ਦੇ ਕੀ ਹਕੂਕ ਨਹੀਂ ਨੇ, ਸਭ ਦੇ ਹੱਕ ਨੇ। ਤੇ ਇਸ ਤਰ੍ਹਾਂ ਜੇ ਔਰਤਾਂ ਦੇ ਹਕੂਕ ਨੇ ਤੇ ਬੰਦਿਆਂ ਦੇ ਵੀ ਬਥੇਰੇ ਹਕੂਕ ਨੇ, ਤੇ ਸਭ ਦੇ ਹਕੂਕ ਨੂੰ ਮੰਨ ਕੇ ਚੱਲੋ ਤੇ ਫਿਰ ਜ਼ਿੰਦਗੀ ਆਸਾਨ ਹੁੰਦੀ ਹੈ। ਇਹ ਸਾਰਿਆਂ ਨੂੰ ਹਰ ਕੋਈ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੇ ਆਪਣੇ ਉਹਦੇ ਵਿੱਚ ਦਾਇਰੇ ਵਿੱਚ ਰਵੇ। ਸਾਰੇ ਇੱਕ ਦੂਸਰੇ ਨੂੰ ਲੈ ਕੇ ਚੱਲੋ ਤੇ ਬਈ ਬੜੀ ਜ਼ਿੰਦਗੀ ਬੜੀ ਆਸਾਨ ਹੈ। ਤੇ ਚਲੋ ਵੀ ਹੁਣ ਮੈਨੂੰ ਸ਼ਦੀਦ ਥਕਾਵਟ ਹੋ ਗਈ ਹੈ। ਸ਼ਦੀਦ ਹੀ ਜਿਹਨੂੰ ਕਹਿੰਦੇ ਨਾ, ਹੁਣ ਮੈਂ ਡਿੱਗਣ ਵਾਲੀ ਹਾਂ, ਕਿਸੇ ਵੇਲੇ ਡਿੱਗ ਪੈਣਾ ਵੇ। ਤੇ ਇਸ ਤੋਂ ਬਿਹਤਰ ਹੈ ਕਿ ਮੈਂ ਅੰਦਰ ਚਲੀ ਜਾਵਾਂ, ਚਾਹ ਦਾ ਕੱਪ ਇੱਕ ਬਣਾਵਾਂ। ਅੱਜ ਤੇ ਮੈਂ ਕੁਛ ਤੁਹਾਨੂੰ डेली रूटीन नहीं ऐसी दिखा सकी, बस असी गपशप ही की है। तो चलो बई गपशप नहीं अपना वो कहते इस खत को अपना मुलाकात समझना, कहते इस खत को मेरी आखिरी तहरीर समझना। तो वो वही कहते थे ना, खत को आदि मुलाकात, खत को मुलाकात ही समझना जुमला लिखा जाता सी। तो बई तुम यही समझियो कि मैं तुहानू सारी रूटीन दिखा दित्तियां ने। हालांकि मैं अज दिखाया कुछ नहीं है, अज मैं कोई खास काम नहीं किया, पर उस बावजूद भी अपन जो है बहुत थक चुका है भाई। हम तो बहुत ज़्यादा थकावट महसूस कर रहे हैं। तो हुण मैं अंदर चला चाह पीवां, फिर इंशाअल्लाह कल ताज़ा दम होके मैं तुहाडे नाल इंशाअल्लाह गल करांगी। तो असी फिर नाल मिलते रवांगे, तो नाल असी गलबात जारी रखांगे। मधानिया हायो मेरे डाडिया रबा कि ना जमिया कि ना ने ले जानिया। हायो मेरे डाडिया रबा कि ना जमिया कि नाने ले जानिया। झुमके अंबड़ी दा मुँह, अंबड़ी दा दिल कंबिया, अज मुँह लाडो दा चुमके। अंबड़ी दा दिल कंबिया, अज मूँह लाडो दा चुमके। ते चलो बई मैं तुहानू अज गाना भी सुना दिता वे, तुहाडे नाल मैं गल भी कर ली है, गाना भी सुना दिता वे, ते अपनी सारी रुदात सुना दी है कि हम कितने सितम रसीदा बंदे हैं बई, अज बड़ा कम किया। तो फिर मिलने अल्लाह हाफिज़ ते रब रखा। शदीद शदीद भुख लगी हुई है, अंदर आ गई हाँ मैं, ते नाल मैं बनाने लगी हाँ चाह, गर्मा गर्म चाय का कप। कल्ला चाह दा कप ना होवे, गप शप होवे खप ना होवे। तो भी गप शप होवे खप ना होवे,
ਤੇ ਅਸੀਂ ਚਾਹ ਦਾ ਕੱਪ ਬਣਾ ਰਹੇ ਹਾਂ ਤੇ ਨਾਲ ਪਾਵਾਂਗੇ ਅਸੀਂ ਇਹਨੂੰ ਉਹੀ ਪਤਲੀ ਜੀ ਚਾਹ ਜਿਹੜੀ ਹੁੰਦੀ ਹੈ, ਉਹ ਦੇਸੀ ਚਾਹ ਨਹੀਂ ਆਪਣੀ, ਇਹ ਵਾਲੀ। ਤੇ ਨਾਲ ਅਸੀਂ ਬਣਾ ਲਾਂਗੇ, ਇਹ ਮੈਂ ਚਨੇ ਬੋਇਲ ਕੀਤੇ ਸਨ। ਅੱਜ ਪਕਾਉਣ ਦਾ ਕੰਮ ਤੇ ਨਹੀਂ ਸੀ, ਅੱਜ ਮੈਂ ਜਿਹੜਾ ਉੱਪਰ ਜਾਣਾ ਸੀ, ਮੈਨੂੰ ਪਤਾ ਸੀ ਕਿ ਮੈਂ ਜਿਹੜਾ ਕੰਮ ਸਮੇਟਣਾ ਵੀ। ਲੋ ਬਈ, ਇੰਨਾ ਸਾਰਾ ਦਹੀਂ ਮੇਰਾ ਬਹੁਤ ਫੇਵਰਟ ਹੈ। ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਕਿ ਮੈਨੂੰ ਦਹੀਂ ਕਿੰਨਾ ਪਸੰਦ ਹੈ। ਦਹੀਂ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਮੈਨੂੰ ਲੱਗਦਾ ਤੁਸੀਂ ਸ਼ਾਇਦ ਮੈਨੂੰ ਕੂੰਡਾ ਵੀ ਦੇ ਦੇਵੋ ਨਾ, ਤੇ ਕੂੰਡਾ ਵੀ ਮੈਂ ਖਾ ਜਾਵਾਂ। ਪਹਿਲੇ ਜ਼ਮਾਨਿਆਂ 'ਚ ਸ਼ਾਦੀਆਂ ਵਿੱਚ ਨਾ, ਚਲੋ ਇਹ ਵੀ ਇੱਕ ਯਾਦ ਆ ਗਈ। ਦੇਖੋ ਮੈਂ ਗੱਲ ਤਾਂ ਖਤਮ ਕਰਨ ਲੱਗੀ ਸਾਂ, ਪਰ ਗੱਲ ਫਿਰ ਕਿਤੋਂ ਨਾ ਕਿਤੋਂ ਸ਼ੁਰੂ ਹੋ ਜਾਂਦੀ। ਗੱਲ ਮੁਕਾਓ ਉਹ ਫਿਰ ਸਿਰਾ ਸ਼ੁਰੂ ਹੋ ਜਾਂਦਾ ਵੇ। ਤੇ ਸ਼ਾਦੀਆਂ ਵਿੱਚ ਸਾਦੇ ਕੂੰਡੇ ਦਹੀਂ ਦੇ ਰੱਖੇ ਜਾਂਦੇ ਸਨ। ਸਦਕੇ ਸੀਵਾ ਬੜਾ ਮਜ਼ੇਦਾਰ ਹੈ। ਤੇ ਸ਼ਾਦੀਆਂ 'ਤੇ ਇੰਨੀ ਸੋਹਣੀ ਉੱਪਰ ਮਲਾਈ ਕੂੰਡੇ ਰੱਖੇ ਜਾਂਦੇ ਸਨ। ਉਹ ਤੁਸੀਂ ਦਹੀਂ ਖਾਓ, ਕੂੰਡੇ ਦਾ ਦਹੀਂ ਤੇ ਜਿਹੜੇ ਰਾਇਤੇ ਵਗੈਰਾ, ਇਹ ਚੀਜ਼ਾਂ ਮੈਨੂੰ ਇੰਨਾ ਨਹੀਂ ਅੱਛੀਆਂ ਲੱਗਦੀਆਂ ਜਿੰਨਾ ਸਾਦਾ ਦਹੀਂ ਚੰਗਾ ਲੱਗਦਾ। ਤੇ ਮੈਂ ਜਿਹੜਾ ਨਾ ਬਹੁਤ ਸਾਰਾ ਇਸੇ ਤਰ੍ਹਾਂ ਹੀ ਮੈਂ ਲਪਾਲਪ ਕਰਕੇ ਚਾਵਲ ਅਗਰ ਹੋਣ ਸਾਦਾ ਦਹੀਂ ਪਾ ਕੇ ਖਾਂਦੀ ਹਾਂ। ਸਾਦਾ ਦਹੀਂ ਵੈਸੇ ਵੀ ਚਮਚ ਨਾਲ ਖਾ ਲੈਂਦੀ ਹਾਂ, ਚਨਿਆਂ ਦੇ ਉੱਪਰ ਵੀ ਪਾ ਕੇ ਮੈਂ ਖਾ ਲੈਂਦੀ ਹਾਂ। ਦਹੀਂ ਮੈਨੂੰ ਪਲੇਨ ਦਹੀਂ ਬਹੁਤ ਪਸੰਦ ਹੈ, ਜਿੰਨਾ ਮਰਜ਼ੀ ਮੈਨੂੰ ਦੇ ਦਿਓ ਮੈਂ ਖਾ ਜਾਵਾਂਗੀ। ਨਾਲ ਅਸੀਂ ਬਣਾ ਰਹੇ ਚਾਹ। ਚਾਹ ਸਾਡੀ ਤਕਰੀਬਨ ਬਣ ਗਈ ਹੈ। ਚਾਹ ਕੀ ਨਿਰਾ ਪਾਣੀ ਹੈ, ਇਹਨੂੰ ਚਾਹ ਤਾਂ ਨਹੀਂ ਅਸੀਂ ਕਵਾਂਗੇ, ਲੇਕਿਨ ਬਹਰਹਾਲ ਕਵਾਂਗੇ ਚਾਹ ਹੀ। ਦੇਖੋ ਆਪਣੀ ਗੱਲ ਦੀ ਆਪ ਹੀ ਨਫੀ ਕਰ ਦਿੰਦੇ ਅਸੀਂ। ਚਲੋ ਚਾਹ ਵੀ ਤਿਆਰ ਹੋ ਗਈ, ਹੁਣ ਅਸੀਂ ਅੰਦਰ ਬੈਠਾਂਗੇ, ਇਹ ਨਾਲ ਜਿਹੜਾ ਵੇ ਖਾਵਾਂਗੇ ਚਾਟ। ਨਾਲ ਅਸੀਂ ਆਪਣੀ ਵੀਡੀਓ ਜੋੜਾਂਗੇ, ਅਪਲੋਡ ਕਰਾਂਗੇ, ਥੰਬਨੇਲ ਬਣਾਵਾਂਗੇ, ਡਿਸਕ੍ਰਿਪਸ਼ਨ ਲਿਖਾਂਗੇ, ਟੈਗ ਲਾਵਾਂਗੇ। ਅੰਦੋ ਮੈਂ ਕਾਣਾ ਰਾਜਾ, ਉਹ ਸਾਬੇ ਆਂਦਾ ਜਾਂਦਾ ਕੁਛ ਨਹੀਂ, ਪਰ ਟੱਕਰਾਂ ਪੇ ਮਾਰਨੇ ਆ। ਤੇ ਜੱਫੀਆਂ ਨੂੰ ਜੱਫੀਆਂ ਨੇ ਟੱਕਰਾਂ ਨੂੰ ਠਹਿੰਦਿਆਂ, ਤੇ ਉਹ ਹਿਸਾਬ ਹੈ ਸਾਡਾ। ਅਸੀਂ ਬਸ ਹੁਣ ਟੱਕਰਾਂ ਮਾਰਾਂਗੇ, ਜਾ ਕੇ ਅੰਦਰ ਲੱਗਾਂਗੇ, ਨਾਲ ਪੀਵਾਂਗੇ ਚਾਹ। ਇੱਕ ਵਾਰੀ ਫਿਰ ਅੱਲਾ ਹਾਫਿਜ਼ ਤੇ ਰੱਬ ਰਾਖਾ।